ਸਾਡੇ ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌ ਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਆਪਾਂ ਸਾਡੇ ਕੋਲ ਥੋੜ੍ਹਾ ਹੀ ਸਮਾਂ ਆ, ਖਬਰਾਂ ਵੀ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਹੈਗਾ ਕਿਸਾਨਾਂ ਦੇ ਸੰਬੰਧ ਦੇ ਵਿੱਚ। ਹਿੰਦੁਸਤਾਨ ਦੇ ਵਿੱਚ ਜਿੰਨੇ ਜਿਹੜੇ ਕਾਲੇ ਕਾਨੂੰਨ ਆਏ ਆ ਉਹਨਾਂ ਦੇ ਅਗੇਂਸਟ। ਸੋ ਕਹਿੰਦੇ ਪਈ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਇਹ ਇਕੱਠ ਹੋਊਗਾ। ਉੱਥੇ ਇੰਡੀਆ ਦੇ ਵਿੱਚ ਵੀ ਜਿਹੜੇ ਕਿਸਾਨ ਭਰਾ ਆਪਣੇ ਬੈਠੇ ਆ, ਉਹਨਾਂ ਨੇ ਵੀ ਕਿਹਾ ਵੀ ਕੱਲ੍ਹ ਕੈਨੇਡਾ ਦੇ ਵਿੱਚ 2 ਦਿਨ ਪਹਿਲਾਂ 1000 ਤੋਂ ਵੱਧ ਕਾਰ ਦੀ ਰੈਲੀ ਹੋਈ ਸੀ ਸਰੀ ਤੋਂ ਵੈਨਕੂਵਰ, ਤੇ ਜਿਹੜਾ USA 'ਚ ਕੈਲੀਫੋਰਨੀਆ ਹੋਣ ਜਾ ਰਿਹਾ, ਇਹ ਵੀ ਬਹੁਤ ਵੱਡਾ ਇਕੱਠ ਹੋਊਗਾ। ਸੋ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬੂਸਟ ਮਿਲਣਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਕੱਲ੍ਹ ਵੀ ਅਨਾਊਂਸ ਕੀਤਾ ਸੀ ਬੇਕਰਸਫੀਲਡ ਤੋਂ, ਫ੍ਰਿਜ਼ਨੋ ਤੋਂ, ਲਿਵਿੰਗਸਟਨ ਤੋਂ, ਇੱਧਰੋਂ ਟ੍ਰੇਸੀ, ਯੂਬਾ ਸਿਟੀ, ਸੈਕਰਾਮੈਂਟੋ ਤੋਂ ਵੱਖ-ਵੱਖ ਸਮੇਂ ਤੋਂ ਲੋਕੇਸ਼ਨਾਂ ਦਿੱਤੀਆਂ। ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਾਂਝੀਆਂ ਵੀ ਕੀਤੀਆਂ। ਵੱਖ-ਵੱਖ ਸਮੇਂ ਦੇ ਉੱਤੇ ਉੱਥੇ ਤੁਰਨੇ ਹੈਗੇ ਜਿੰਨੇ ਵੀ ਕੈਰਾਵੈਨ ਆ, ਸਾਰਿਆਂ ਨੇ ਇਕੱਠੇ ਹੋ ਕੇ ਓਕਲੈਂਡ ਆਉਣਾ। ਫਿਰ ਓਕਲੈਂਡ ਤੋਂ ਜਿਹੜੀ ਆ ਅਰਦਾਸ ਕਰਕੇ ਤਾਂ ਅੱਗੇ ਅੰਬੈਸੀ ਵੱਲ ਨੂੰ ਜਾਣਾ। ਸੋ ਅੰਬੈਸੀ ਤੇ ਕਿਸੇ ਨੇ ਰੁਕਣਾ ਨਹੀਂ ਹੈ ਉੱਥੇ, ਤੇ ਨਾ ਹੀ ਕਿਸੇ ਨੇ ਕੋਈ ਗਲਤ ਸ਼ਬਦਾਵਲੀ ਵਰਤਣੀ ਆ, ਕਿਉਂਕਿ ਉਹ ਅੰਬੈਸੀ ਜਿਹੜੇ ਇੰਪਲਾਈ ਆ ਉਹ ਆਪਣੇ ਵਰਗੇ ਹੀ ਆ, ਉਹ ਤਾਂ ਵਿਚਾਰੇ ਇੰਪਲਾਈ ਆ, ਉਹਨਾਂ ਦਾ ਕੋਈ ਬਾਹਲਾ ਲੈਣਾ ਦੇਣਾ ਨਹੀਂ। ਸੋ ਆਪਣੀ ਜਿਹੜੀ ਲੜਾਈ ਆ ਉਹ ਉੱਥੇ ਦੀ ਸਰਕਾਰ ਦੇ ਨਾਲ ਆ। ਸੋ ਜਿੰਨੇ ਵੀ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਆ, ਚਾਹੇ ਤੁਸੀਂ ਖਾਲਿਸਤਾਨੀ ਆ, ਕਾਂਗਰਸੀ ਆ, ਅਕਾਲੀ ਆ, ਕਮਿਊਨਿਸਟ ਆ, ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ, ਪਰ ਆਪਾਂ ਬਹੁਤੇ ਸਾਰੇ ਜਿਹੜੇ ਆ ਕਿਸਾਨਾਂ ਦੇ ਪੁੱਤਰ ਆ। ਪਲੀਜ਼ ਸੋ ਸਾਰੇ ਕੋਈ ਵੀ ਜਿਹੜਾ ਇਹਦੇ ਵਿੱਚ ਪਿੱਛੇ ਨਾ ਰਹਿ ਜਾਏ, ਹਰ ਕੋਈ ਜਿਹੜਾ ਇਹਦੇ ਵਿੱਚ ਪਾਰਟੀਸਪੇਟ ਕਰੋ। ਇਹ ਜਿਹੜਾ ਕੋਈ ਕਿਸੇ ਤਰ੍ਹਾਂ ਦੀ ਆਰਗੇਨਾਈਜੇਸ਼ਨ ਵੱਲੋਂ ਨਹੀਂ, ਜਕਾਰੇ ਵਾਲੇ ਜਿਹੜੇ ਆਪਣੇ ਬੱਚੇ ਆ ਇੱਥੇ ਦੇ ਬੋਰਨ ਆ, ਉਹਨਾਂ ਨੇ ਅੱਗੇ ਲੱਗ ਕੇ ਹੋਇਆ, ਕਿਉਂਕਿ ਉਹ ਕਿਸੇ ਪਾਰਟੀਬਾਜ਼ੀ 'ਚ ਨਹੀਂ ਆਉਂਦੇ। ਸੋ ਇਸੇ ਕਰਕੇ ਤਾਂ ਕਿ ਸਾਰਿਆਂ ਨੂੰ ਇਕੱਠੇ ਕਰਕੇ ਜਿਹੜਾ ਆ ਅੱਗੇ ਤੋਰਿਆ ਜਾ ਸਕੇ। ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਹੈ ਵੀ ਆਪਾਂ ਸਾਰੇ ਜਣੇ ਮਿਲ ਜੁਲ ਕੇ ਇਸ ਰੈਲੀ ਨੂੰ ਬਹੁਤ ਹੀ ਵਧੀਆ ਸ਼ਾਨਦਾਰ ਜਿਹੜੀ ਆ ਉਸ ਨੂੰ ਬਣਾਈਏ, ਅਤੇ ਉੱਥੇ ਬੈਠੇ ਜਿਹੜੇ ਕਿਸਾਨ ਆ ਉਹਨਾਂ ਦਾ ਹੌਸਲਾ ਜਿਹੜਾ ਇੱਥੋਂ ਆਪਾਂ ਹੋਰ ਵਧਾ ਸਕੀਏ। ਸੋ ਆਪਣੇ ਨਾਲ ਹਰਜੋਤ ਸਿੰਘ ਜੀ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਲਰੇਡੀ ਜਿਹੜੇ ਆ ਨੈਨਦੀਪ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਮੇਰੇ ਨਾਲ ਹੈ ਗੁਰਜੀਤ ਸਿੰਘ ਜੀ। ਗੁਰਜੀਤ ਜੀ, ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕੀ ਅਪਡੇਟਸ ਜਿਹੜੀਆਂ ਹੈਗੀਆਂ ਆ ਕੱਲ੍ਹ ਨੂੰ ਹੋਣ ਵਾਲੀ ਜਿਹੜੀ ਰੈਲੀ ਆ ਉਸ ਨੂੰ ਲੈ ਕੇ? ਹਾਂਜੀ, ਜਿੱਦਾਂ ਹਰਜੋਤ ਭਾਜੀ ਨੇ ਦੱਸਿਆ ਜੀ ਪਹਿਲਾਂ ਕਿ ਸਾਰੇ ਜਣੇ ਉੱਥੇ ਪਹੁੰਚੇ। ਜਿਹੜੀ 2 ਗੱਲਾਂ ਸਪੈਸੀਫਿਕਲੀ ਅੱਜ ਮੈਂਸ਼ਨ ਮੈਂ ਕਰਨੀਆਂ ਚਾਹੁੰਦਾ ਕਿ ਇੱਕ ਤੇ ਕੱਲ੍ਹ ਦੇ ਕਾਫੀ ਮੈਸੇਜਿਸ ਆ ਰਹੇ ਆ, ਕਿਉਂਕਿ ਜਿਹੜਾ ਗਵਰਨਮੈਂਟ ਨੇ ਕੱਲ੍ਹ ਦੀ ਅਨਾਊਂਸਮੈਂਟ ਕੀਤੀ ਹੋਈ ਹੈ ਕੋਵਿਡ ਦੇ ਨਾਲ ਰਿਲੇਟਡ, ਜੀ ਕਿ ਉਹ ਕੱਲ੍ਹ ਨੂੰ ਰੈਲੀ ਸਵੇਰੇ ਜ਼ਰੂਰ ਨਿਕਲ ਰਹੀ ਹੈ। ਸਟਿਲ ਉਹ ਜਿਹੜੀ ਚੀਜ਼ ਹੈ ਉਹਦੇ ਨਾਲ ਇਫੈਕਟ ਨਹੀਂ ਹੋਏਗਾ। ਕੋਈ ਪ੍ਰੀਕਾਸ਼ਨਸ ਜਿਹੜੀਆਂ ਐਕਸਟਰਾ ਸਾਨੂੰ ਲੈਣ ਦੀ ਲੋੜ ਹੈ ਉਹ ਅਸੀਂ ਜ਼ਰੂਰ ਲਵਾਂਗੇ, ਪਰ ਕੱਲ੍ਹ ਨੂੰ ਸਵੇਰੇ ਰੈਲੀ ਡੈਫੀਨੇਟਲੀ ਨਿਕਲ ਰਹੀ ਹੈ। ਤੇ ਜਿਹੜੇ ਏਰੀਆਜ਼ ਦੇ ਵਿੱਚ ਹੈਗੀ ਹੈ, ਜਿਵੇਂ ਵੈਸੇ ਦੱਸ ਵੀ ਦੇਣਾ ਸਾਨੂੰ, ਜਿੱਦਾਂ ਐਲਮੀਡਾ ਕਾਊਂਟੀ ਜਿੱਥੇ ਐਕਚੁਅਲੀ ਰੈਲੀ ਹੈਗੀ ਆ, ਉੱਥੇ ਦਾ ਜਿਹੜਾ ICU ਦਾ ਰੇਟ ਹੈ ਉਹ ਓਵਰ 30% ਹੈ। ਜਿਹੜੀ ਗਵਰਨਰ ਵਾਲੀ ਅਨਾਊਂਸਮੈਂਟ ਹੋਈ ਸੀਗੀ ਉੱਥੇ ਉਹ ਹੈ, ਜੇ 15% ਤੋਂ ਉਹ ਘੱਟਦਾ ਹੈ ICU ਦਾ ਰੇਟ, ਤੇ ਫਿਰ ਉੱਥੇ ਉਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਹ ਗੋਇੰਗ ਟੂ ਇਫੈਕਟ ਹੁੰਦੀਆਂ। ਸੋ ਇਸ ਵੇਲੇ ਕੋਈ ਵੀ ਰਿਸਟ੍ਰਿਕਸ਼ਨ ਐਡੀਸ਼ਨਲ ਹੈ ਨਹੀਂ ਜੀ। ਅਤੇ ਨਾਲੇ ਆਪਾਂ ਗੁਰਜੀਤ ਨੈਨਦੀਪ ਦੇਖਿਆ ਹੀ ਆ ਵੀ ਇਸ ਤੋਂ ਪਹਿਲਾਂ ਵੀ ਇਹਨਾਂ ਬਹੁਤ ਸਾਰੀਆਂ ਰਿਸਟ੍ਰਿਕਸ਼ਨ ਦੇ ਦੌਰਾਨ ਕਿੰਨੇ ਆਪਣੇ ਪ੍ਰੋਟੈਸਟ ਰੈਲੀਜ਼ ਅਮਰੀਕਾ ਦੇ ਵਿੱਚ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ। ਹਾਂਜੀ, ਉਹ ਜਿਹੜੀ ਚੀਜ਼ ਹੈ, ਸੋ ਉਸੇ ਤੇ ਮੈਂ ਆਉਣਾ ਸੀਗਾ ਕਿ ਜੇ ਉਹ ਸਾਰਾ ਕੁਛ ਮੰਨ ਲਓ ਵੀ ਹੋਏ ਵੀ, ਫਿਰ ਵੀ ਜਿਹੜੇ ਪ੍ਰੋਟੈਸਟ ਨੇ ਉਹ ਫਸਟ ਅਮੈਂਡਮੈਂਟ ਦੇ ਅੰਡਰ ਪ੍ਰੋਟੈਕਟਡ ਨੇ, ਤੇ ਉਹਨਾਂ ਤੇ ਕੋਈ ਵੀ ਰੋਕ ਹੈ ਨਹੀਂ ਗੀ।
ਜੀ। ਤੇ ਨਾਲੇ ਆਪਾਂ ਗੱਡੀਆਂ ਦੇ ਵਿੱਚ ਜਾਣਾ ਹੈ, ਸੋ ਇੱਕ ਦੂਜੇ ਦੇ ਨਾਲ ਤਾਂ ਜਿਹੜਾ ਉਹ ਵੀ ਨਹੀਂ ਹੈਗਾ, ਸੋ ਕਾਰ ਰੈਲੀ ਹੋਣੀ ਆ। ਆਪਾਂ ਦੇਖਿਆ ਵੀ ਬੀਤੇ ਦਿਨਾਂ ਦੇ ਵਿੱਚ ਤਕਰੀਬਨ ਹਰ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਕਿੰਨੀਆਂ ਕਾਰ ਰੈਲੀਜ਼, ਕਾਰ ਸ਼ੋਜ਼ ਜਿਹੜੇ ਉਹ ਹੁੰਦੇ ਰਹੇ ਸੀਗੇ। ਸੋ ਆਪਾਂ ਵੀ ਜਿਹੜੇ ਇਹਨਾਂ ਦੀ ਸਪੋਰਟ ਜਿਹੜੀ ਕਰ ਸਕਦੇ ਹਾਂ। ਹਾਂ, ਜਿਹੜੇ ਨਿਯਮ ਹੈਗੇ, ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਜਿਹੜੀ ਇਸ ਦੇ ਵਿੱਚ ਪਾਲਣਾ ਕਰਨੀ ਹੈਗੀ ਆ, ਅਤੇ ਪ੍ਰੋਟੈਸਟ ਕਰਨਾ ਆਪਣਾ ਜਿਹੜਾ ਫਸਟ ਅਮੈਂਡਮੈਂਟ ਰਾਈਟ ਹੈਗਾ ਆ ਅਮਰੀਕਾ ਦੇ ਵਿੱਚ। ਸੋ ਇੰਡੀਆ ਵਾਂਗੂ ਥੋੜ੍ਹੀ ਵੀ ਉੱਥੇ ਜਿਹੜੇ ਰੋੜੇ ਜਿਹੜੇ ਉਹ ਸੁੱਟੀ ਜਾਂਦੇ, ਉਹਨਾਂ ਦੇ ਉੱਤੇ ਪਾਣੀ ਜਿਹੜੇ ਉਹ ਮਾਰੀ ਜਾਂਦੇ ਆ, ਅਤੇ ਇੱਥੇ ਸੜਕਾਂ ਜਿਹੜੇ ਉੱਥੇ ਪੁੱਟੀ ਜਾਂਦੇ ਨੇ ਵੀ ਗਾਹ ਨਾ ਜਿਹੜੇ ਉਹ ਆ ਜਾਣ। ਸੋ ਆਪਾਂ ਜਿਹੜੇ ਫਿਰ ਵੀ ਇਸ ਚੀਜ਼ ਦੇ ਬਾਵਜੂਦ ਵੀ ਆਪਾਂ ਰੈਲੀ ਕਰ ਸਕਦੇ, ਅਤੇ ਨਾਲੇ 15% ਤੋਂ ਥੱਲੇ ਅਜੇ ICU ਕਪੈਸਿਟੀ ਗਈ ਨਹੀਂ ਆ। ਸੋ ਸਟੇ ਐਟ ਹੋਮ ਆਰਡਰਸ ਜਿਹੜੇ ਉਹ ਲਾਗੂ ਨਹੀਂ ਹੁੰਦੇ। ਸੋ ਬਿਲਕੁਲ ਸਾਰੇ ਜਿੰਨੇ ਵੀ ਸਰੋਤੇ ਆ, ਜੇ ਤੁਹਾਨੂੰ ਲੱਗਦਾ ਆ ਕਾਰ ਦੇ ਵਿੱਚ ਹੀ ਬੈਠਣਾ ਆ ਜਾਂ ਟਰੱਕ ਦੇ ਵਿੱਚ ਹੀ, ਸੋ ਟਰਾਈ ਕਰੋ ਇੱਕੋ ਪਰਿਵਾਰ ਵਾਲੇ ਇੱਕੋ ਹੀ ਕਾਰ ਦੇ ਵਿੱਚ ਬੈਠਣ, ਤਾਂ ਕਿ ਨਾਲੇ ਸੇਫ ਵੀ ਰਹਿੰਦਾ ਆ ਸਾਰਿਆਂ ਨੂੰ। ਤੁਹਾਨੂੰ ਪਤਾ ਵੀ ਤੁਹਾਡੇ ਨਾਲ ਜਿਹੜਾ ਬੈਠਾ ਆ ਉਹ ਕੌਣ ਹੈਗਾ ਆ, ਤੁਸੀਂ ਕਿੰਨੇ ਦਿਨਾਂ ਤੋਂ ਉਹਦੇ ਨਾਲ ਰਹਿ ਰਹੇ ਆ, ਵੀ ਕਿਸੇ ਤਰ੍ਹਾਂ ਨਾਲ ਉਹਨੂੰ ਕੋਈ ਜਿਹੜਾ ਇਸ਼ੂ ਨਹੀਂ ਹੈਗਾ ਕਰੋਨਾ ਦਾ। ਜੀ ਹਾਂਜੀ, ਸੋ ਉਹ ਸਾਰਾ ਕੁਛ ਹੈਗਾ ਜਿਹੜਾ ਬੇਸਿਕਲੀ ਓਕਲੈਂਡ ਤੋਂ ਸ਼ੁਰੂ ਹੋ ਕੇ ਜਦੋਂ ਆਪਾਂ ਸੈਨ ਫਰਾਂਸਿਸਕੋ ਤੋਂ ਵਾਪਸ ਆਉਣਾ ਆ, ਉੱਥੇ ਆ ਕੇ ਕਿਉਂਕਿ ਸੰਗਤ ਸਾਡੇ ਖਿਆਲ ਦੇ ਨਾਲ ਕਾਫੀ ਹੋ ਜਾਣੀ ਹੈ, ਜਿੱਦਾਂ ਦਾ ਉਤਸ਼ਾਹ ਮਿਲਦੇ ਆ ਅਤੇ ਜਿਸ ਤਰ੍ਹਾਂ ਦੇ ਕਹਿ ਲਓ ਰਿਸਪੌਂਸ ਮਿਲਿਆ ਉਹਦੇ ਨਾਲ ਸੰਗਤ ਕਾਫੀ ਹੋ ਜਾਣੀ ਹੈ। ਸੋ ਸਾਨੂੰ ਉਹੀ ਹੈ ਕਿ ਟ੍ਰੈਫਿਕ ਦੀ ਬੈਕਅਪ ਜਿਹੜੀ ਉੱਥੇ ਐਗਜ਼ਿਟ 'ਤੇ ਹੈ ਜਾਂ ਉਸ ਤਰ੍ਹਾਂ ਆ, ਉਹਨੂੰ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਏ। ਜੇਕਰ ਤੁਸੀਂ ਕੱਲ੍ਹ ਨੂੰ ਸਵੇਰੇ ਉੱਥੇ ਮਤਲਬ ਟਰਾਈ ਕਰੋ ਕਿ 11 ਤੋਂ 11:30 ਦੇ ਵਿੱਚ ਪਹੁੰਚ ਜਾਓ। ਜੇ ਤੁਸੀਂ 11:30 ਤੱਕ ਨਹੀਂ ਪਹੁੰਚਦੇ, ਮੋਸਟ ਲਾਈਕਲੀ ਤੁਹਾਨੂੰ ਸਿੱਧੇ ਹੀ ਸਾਡੇ ਨਾਲ ਜੁੜਨਾ ਪੈਣਾ, ਕਿਉਂਕਿ ਬਾਏ ਦੈਟ ਟਾਈਮ ਉੱਥੇ ਕਾਫੀ ਟ੍ਰੈਫਿਕ ਹੋ ਜਾਣੀ ਹੈ। ਸੋ ਉਹ ਆਪਣੇ ਇੱਕ ਮਾਈਂਡ 'ਚ ਲੈ ਕੇ ਚੱਲੀਏ। ਇਹ ਨਾ ਹੋਏ ਵੀ ਜਿੱਦਾਂ ਅਸੀਂ ਪਹਿਲਾਂ ਕਰਦੇ ਹਾਂ ਕਿ ਜੇ 12 ਵਜੇ ਦਾ ਟਾਈਮ ਦਿੱਤਾ ਤਾਂ 12:30 ਪਹੁੰਚ ਜਾਵਾਂਗੇ, ਕੋਈ ਨਹੀਂ। ਅਸੀਂ ਅਰਦਾਸ ਕਰਕੇ 11:45 ਤੇ ਉੱਥੋਂ ਉੱਧਰ ਨੂੰ ਨਿਕਲਣ ਦੀ ਸ਼ੁਰੂ ਕਰ ਦੇਣਾ, ਕਿਉਂਕਿ ਫਰੀਵੇ 'ਤੇ ਚੜ੍ਹਦਾ ਸਾਨੂੰ 12 ਵੱਜ ਜਾਣੇ। ਸੋ ਸਾਡਾ ਪਲਾਨ ਇਹੀ ਹੈ ਕਿ ਆਪਾਂ ਬੇ ਬ੍ਰਿਜ ਦੇ ਉੱਤੇ 12 ਵਜੇ ਸ਼ੁਰੂ ਕਰ ਦਈਏ, ਤਾਂ ਹੀ ਆਪਾਂ ਵਾਪਸ ਜੀ। ਸੋ ਇੱਕ ਵਾਰੀ ਫਿਰ ਜਿਹੜਾ ਰਾਊਟ ਆ ਗੁਰਜੀਤ ਨੈਨਦੀਪ, ਜਿਹੜਾ ਉਹ ਤੁਸੀਂ ਦੱਸ ਦਿਓ ਵੀ ਜਦੋਂ ਓਕਲੈਂਡ ਤੋਂ ਸ਼ੁਰੂ ਹੋਣਾ ਆ, ਉਹ ਪੋਰਟ ਆਫ ਓਕਲੈਂਡ ਜਿਹੜਾ ਉਹ ਸ਼ੋਰ ਲਾਈਨ ਥਿੰਗ ਆ, ਉੱਥੇ ਸਾਰਿਆਂ ਨੇ ਇਕੱਠੇ ਹੋਣਾ ਪਾਰਕ 'ਚ। ਹਾਂਜੀ, ਜਿਹੜਾ ਆਪਣੇ ਉੱਥੇ ਇਕੱਠੇ ਹੋ ਕੇ ਤੇ ਉੱਥੋਂ ਫਿਰ ਗਾਂਹ ਜਾਣ ਦਾ ਪਲਾਨ ਹੈ, ਕਿਉਂਕਿ ਉੱਥੇ ਆਪਾਂ ਅਰਦਾਸ ਕਰਕੇ ਉੱਥੋਂ ਇਕੱਠੇ ਮਿਡਲ ਹਾਰਬਰ ਸ਼ੋਰ ਲਾਈਨ ਪਾਰਕ ਹੈ ਜਿਹੜੀ, ਉਹਦੇ ਮੋਹਰੇ ਜਿਹੜੀ ਸਟਰੀਟ ਆ ਉਹ ਕਿਉਂਕਿ ਪੋਰਟ ਹੋਣ ਕਰਕੇ ਉਹ ਕਾਫੀ ਖੁੱਲੀ ਹੈ। ਜਿਹੜੀ ਮਿਡਲ ਹਾਰਬਰ ਰੋਡ ਹੈ ਨਾ, ਆਲਮੋਸਟ 4-5 ਲੇਨ ਹੈ। ਸੋ ਉਹਦੇ ਅਲੋਂਗ ਆਪਾਂ ਸਾਰੇ ਕਾਰਾਂ ਲਾ ਕੇ ਪਹਿਲਾਂ ਰੈਡੀ ਟੂ ਗੋ ਹੋਵਾਂਗੇ। ਜਿੱਦਾਂ ਮੋਹਰੇ ਮੋਟਰਸਾਈਕਲ ਹੋਣਗੇ, ਅੱਛੇ ਆਪਣੇ ਕੋਲ 4-5 ਟਰੈਕਟਰਾਂ ਵਾਲੇ ਵੀਰ ਨੇ ਉਹ ਹੋਣਗੇ, ਫਿਰ ਟਰੱਕ ਟ੍ਰੇਲਰ ਤੇ ਬੌਬਟੇਲ ਟਰੱਕਸ ਤੇ ਟ੍ਰੇਲਰ ਨਹੀਂ ਜਾ ਸਕੂਗਾ, ਸੋ ਬੌਬਟੇਲ ਟਰੱਕਸ ਤੇ ਵਿੱਚ ਕਾਰਾਂ ਲਾ ਕੇ ਬਣਾਇਆ ਜਾਏਗਾ ਰਾਊਟ। ਤੇ ਉੱਥੋਂ ਮਿਡਲ ਹਾਰਬਰ ਪਾਰਕ ਤੋਂ ਹੀ ਸ਼ੁਰੂ ਹੋ ਕੇ ਉੱਥੇ ਹੀ ਆਪਾਂ ਵਾਪਸ ਆਉਣਾ, ਤਾਂ ਹੀ ਉਹ ਮੀਟਿੰਗ ਸਪਾਟ ਰੱਖਿਆ ਸੀਗਾ। ਸੋ ਗੁਰਜੀਤ, ਇਹ ਜਿਹੜਾ ਪਾਰਕ ਆ ਉੱਥੋਂ ਜਿਹੜਾ ਭਾਰਤੀ ਸਫਾਰਤਖਾਨਾ ਹੈਗਾ ਆ, ਉਹ ਕਿੰਨੀ ਕੁ ਦੂਰ ਪੈਂਦਾ ਆ? 20 ਮੀਲ ਹੈ। 20 ਮੀਲ ਹੈਗਾ ਆ। ਸੋ ਕਿੰਨੀ ਕੁ ਰਫ਼ਤਾਰ ਦੇ ਉੱਤੇ ਇਸ ਰੈਲੀ ਦੇ ਜਾਣ ਦੀ ਉਮੀਦ ਹੈਗੀ ਕਿ ਫੁੱਲ ਫਰੀਵੇ ਸਪੀਡ ਤੇ ਹੋਊਗਾ ਜਾਂ ਥੋੜ੍ਹੀ ਮੱਧਮ ਜਿਹੜੀ ਆ, ਥੋੜ੍ਹੀ ਧੀਮੀ ਰਫ਼ਤਾਰ 'ਚ ਜਾਣਾ? ਜਿਹੜੀ ਫਰੀਵੇ ਤੇ ਐਕਚੁਅਲੀ ਸਿਰਫ ਇੱਕ ਤਰ੍ਹਾਂ ਦੇ ਨਾਲ ਬ੍ਰਿਜ ਹੀ ਆ। ਠੀਕ ਹੈ, ਉਸ ਤੋਂ ਬਾਅਦ ਸਿਟੀ ਆ ਜਾਂਦੀ ਆ। ਜਦੋਂ ਆਪਾਂ ਬ੍ਰਿਜ ਤੋਂ ਉੱਤਰ ਜਾਂਦੇ ਹਾਂ, ਫਿਰ ਨਾਲ ਹੀ 9th ਸਟਰੀਟ ਐਗਜ਼ਿਟ ਤੋਂ ਜਦੋਂ ਆਪਾਂ ਜਿੱਧਰ ਦੀ ਗਏ, ਉਸ ਤੋਂ ਬਾਅਦ ਫਿਰ ਉੱਥੋਂ ਸਿਟੀ ਆ ਜਾਣੀ ਹੈ। ਤੇ ਉੱਥੇ ਲਾਈਟਾਂ ਨੇ, ਉਹ ਸਾਰਾ ਕੁਛ ਹੈ, ਉਹਦਾ ਸਾਰਿਆਂ ਦਾ ਪਾਲਣ ਆਪਾਂ ਨੂੰ ਕਰਨਾ ਚਾਹੀਦਾ, ਕਰਨਾ ਪੈਣਾ ਵੀ ਹੈ। ਜੀ, ਕਿਉਂਕਿ ਜਿਹੜੀ SFPD ਨੂੰ ਪਤਾ ਹੈ ਵੀ ਆਪਾਂ ਆ ਰਹੇ ਹਾਂ, ਤੇ ਉਹਨਾਂ ਨੇ ਆਬਵੀਅਸਲੀ ਔਨ ਰਾਊਟ ਤੇ ਐਕਸਟਰਾ ਆਫਿਸਰਸ ਨੂੰ ਸੱਦਿਆ ਹੋਣਾ ਆ। ਸੋ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਰੈਗੂਲਰ ਲਾਈਫ ਦੇ ਵਿੱਚ ਫੋਲੋ ਕਰਦੇ ਹਾਂ, ਰੈੱਡ ਲਾਈਟ ਤੋਂ ਲੈ ਕੇ ਨੋ ਲੈਫਟ ਟਰਨਿੰਗ, ਜੋ ਕੁਛ ਵੀ ਸ਼ਹਿਰ ਦੇ ਵਿੱਚ ਹੈਗਾ ਆ, ਉਹ ਸਾਰਾ ਕੁਛ ਉਸੇ ਤਰ੍ਹਾਂ ਚੱਲਣਾ ਹੈ। ਰੈਲੀ ਹੋਣ ਕਰਕੇ ਉਹ ਸਾਰਾ ਕੁਛ ਖਤਮ ਨਹੀਂ ਹੋ ਜਾਂਦਾ। ਜੀ। ਸੋ ਉਹ ਸਾਰੇ ਪਾਲਣ ਆਪਾਂ ਨੂੰ ਜ਼ਰੂਰ ਕਰਨੇ ਚਾਹੀਦੇ। ਬਿਲਕੁਲ, ਕਿਸੇ ਨੇ ਬਰਨ ਆਊਟ ਨਹੀਂ ਕਰਨਾ, ਕੋਈ ਇੱਦਾਂ ਦੀ ਸ਼ਰਾਰਤਾਂ ਜਿਹੜੀਆਂ ਉਹ ਨਾ ਜਿਹੜਾ ਉਹ ਕਰੋ। ਤੁਸੀਂ ਜਦੋਂ ਮੋਹਰੇ ਸਫਾਰਤਖਾਨੇ ਤੋਂ ਲੰਘਣਾ ਹੈ, ਉਦੋਂ ਤੁਸੀਂ ਜ਼ਰੂਰ ਜਿਹੜੇ ਉਹ ਨਾਅਰੇ ਤੁਸੀਂ ਮਾਰ ਸਕਦੇ ਆ, ਜਾਂਦੇ ਜਾਂਦੇ ਲੰਘਦੇ ਹੋਏ ਹੌਂਕ ਵੀ ਕਰਦੇ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਕਰਦੇ ਹੋਏ ਜਿਹੜਾ ਤੁਸੀਂ ਜ਼ਰੂਰ ਲੰਘ ਸਕਦੇ ਆ। ਬਿਲਕੁਲ, ਹਾਂਜੀ। ਸਾਡੀ ਹੋਪ ਹੈ ਕਿ ਕਿਸੇ ਨੂੰ ਵੀ ਟਿਕਟ ਨਾ ਮਿਲੇ, ਬਟ ਜੇਕਰ ਕੋਈ ਇਹੋ ਜਿਹੀ ਚੀਜ਼ ਕਰੂਗਾ ਟ੍ਰੈਫਿਕ ਉਲੰਘਣਾ ਦੇ ਖਿਲਾਫ, ਤਾਂ ਹੀ ਉਹਨਾਂ ਨੇ ਟਿਕਟ ਦੇਣੀ ਹੈ। ਵੈਸੇ ਤਾਂ ਉਹਨਾਂ ਨੇ ਕੋਈ ਗੱਲ ਦੀ ਟਿਕਟ ਦੇ। ਇਹ ਪਲੀਜ਼ ਸਾਰੇ ਜਾਣੇ ਉਸ ਗੱਲ ਦਾ ਜ਼ਰੂਰ ਧਿਆਨ ਰੱਖੀਏ। ਇੱਕ ਗੱਲ ਹੋਰ ਮੈਂ ਐਡੀਸ਼ਨਲੀ ਐਡ ਕਰਨੀ ਚਾਹੁੰਦਾ ਸੀਗਾ ਕਿ ਬੇ ਬ੍ਰਿਜ ਦੇ ਉੱਤੇ ਜਿਹੜਾ ਟੋਲ ਹੁੰਦਾ ਆ, ਉਹ $6 ਹੈ ਕਾਰ ਦਾ, ਵੀਕਐਂਡ ਦੇ ਉੱਤੇ। ਕੋਵਿਡ ਦੇ ਹੋਣ ਕਰਕੇ ਉੱਥੇ ਟੋਲ ਦੇ ਉੱਤੇ ਕੋਈ ਵੀ ਬੈਠਾ ਨਹੀਂ ਹੁੰਦਾ ਅੱਜ ਕੱਲ੍ਹ। ਸੋ ਘਰੇ ਚਿੱਠੀ ਆਊਗੀ ਫਿਰ?
ਹਾਂਜੀ, ਜੇ ਦੋ ਤਰੀਕੇ ਨੇ, ਇੱਕ ਤੇ ਜੇ ਆਪਣੇ ਕੋਲ ਜਿਹਨਾਂ ਦੇ ਕੋਲ ਫਾਸਟ ਟਰੈਕ ਹੈਗਾ ਉਹਨਾਂ ਦਾ ਤੇ ਚਲੋ ਉਸੇ ਤਰ੍ਹਾਂ ਹੋ ਜਾਣਾ ਜਿੱਦਾਂ ਰੈਗੂਲਰ ਹੁੰਦਾ ਆ। ਜੇ ਆਪਣੇ ਕੋਲ ਨਹੀਂ ਗਾ ਆਪਾਂ ਉੱਥੇ ਜਦੋਂ ਲੰਘ ਗਏ, ਉਹਨਾਂ ਨੇ ਜਿਹੜਾ ਫਾਸਟ ਟਰੈਕ ਅਥਾਰਟੀ ਆ ਉਹ ਬੇਸਿਕਲੀ ਲਾਈਸੈਂਸ ਪਲੇਟਸ ਨੂੰ ਪ੍ਰੋਸੈਸ ਕਰਕੇ ਜਿਹੜੇ ਵੀ ਐਡਰੈਸ ਦੇ ਉੱਤੇ ਕਾਰ ਰਜਿਸਟਰਡ ਹੈ ਉਸ ਕਾਰ ਦੇ ਉੱਤੇ ਚਿੱਠੀ ਆ ਜਾਊਗੀ। ਉਹਦੇ ਉੱਤੇ ਲਿਖਿਆ ਹੁੰਦਾ ਟ੍ਰੈਫਿਕ ਵਾਇਲੇਸ਼ਨ, ਪਰ ਵਾਇਲੇਸ਼ਨ ਉਹ ਵਾਇਲੇਸ਼ਨ ਨਹੀਂ ਗੀ, ਉਹ ਸਿਰਫ ਉਹ $6 ਦੀ ਚਿੱਠੀ ਆਉਣੀ ਹੈ ਜਿੰਨੇ ਦੀ ਉਹ ਸੀਗੀ। ਅੱਜ ਕੱਲ੍ਹ ਕੋਵਿਡ ਦੇ ਦੌਰਾਨ ਉਹਨਾਂ ਨੇ ਉਸ ਦੇ ਉੱਤੇ ਕੋਈ ਵੀ ਫਾਈਨ ਜਾਂ ਇਹੋ ਜਿਹੀ ਚੀਜ਼ ਐਡੀਸ਼ਨਲ ਨਹੀਂ ਲਾ ਰਹੇ। ਸੋ $6 ਦੀ ਚਿੱਠੀ ਤੁਹਾਡੇ ਘਰੇ ਜ਼ਰੂਰ ਆਊਗੀ ਬ੍ਰਿਜ ਤੋਂ ਲੰਘਣ ਦੀ। ਜੇ ਤੁਹਾਡੇ ਕੋਲ ਫਾਸਟ ਟਰੈਕ ਨਹੀਂ ਹੈਗਾ ਉਹ $6 ਦੀ ਚਿੱਠੀ ਉਸੇ ਤਰ੍ਹਾਂ ਹੀ ਉਹਦੇ ਉੱਤੇ ਲੈਟਰ ਤੇ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਦੇ ਕੇ ਅਸੀਂ ਉਹਨੂੰ ਉਤਾਰ ਸਕਦੇ ਹਾਂ। ਜੀ ਜੀ ਬਿਲਕੁਲ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਬੇਕਰਸਫੀਲਡ ਦੇ ਵਿੱਚ, ਆਪਾਂ ਰੇਡੀਓ ਦੇ ਉੱਤੇ ਵੀ ਨਾਲ ਦੀ ਨਾਲ ਦੱਸਾਂਗੇ, ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਵੀ, ਤੇ ਤੁਸੀਂ ਐਪ ਵੀ ਡਾਊਨਲੋਡ ਕਰ ਲਿਓ। ਬੇਕਰਸਫੀਲਡ ਤੋਂ ਅਰਲੀ ਤੁਰਨਾ 6-7 ਵਜੇ ਦੇ ਕਰੀਬ, ਤਾਂ ਕਿ ਸਾਰੇ ਇਕੱਠੇ ਇੱਕੋ ਟਾਈਮ ਹੋ ਸਕਣ। 6 ਵਜੇ ਤੁਰਨਾ ਜੀ ਉੱਥੋਂ 6 ਵਜੇ ਜੀ। 99 ਤੋਂ 120, 205, 580, ਫਿਰ 880 ਨਾਰਥ। ਜਿਹੜੇ ਯੂਬਾ ਸਿਟੀ ਸੈਕਰਾਮੈਂਟੋ ਤੋਂ ਆ ਰਹੇ ਹੈਗੇ ਉਹ 99 ਸਾਊਥ ਤੋਂ 80 ਵੈਸਟ ਤੇ 880 ਸਾਊਥ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਦੇਖੋ ਜੇ ਬੇਕਰਸਫੀਲਡ ਤੋਂ ਯੂਬਾ ਸਿਟੀ ਤੋਂ ਸੈਕਰਾਮੈਂਟੋ ਤੋਂ ਓਕਲੈਂਡ ਆ ਰਿਹਾ, ਮੈਨੂੰ ਪਤਾ ਲੱਗਿਆ ਸੀ ਵੀ ਸੈਨੋਜ਼ ਏਰੀਏ 'ਚ ਕੋਈ ਹੋਰ ਰੈਲੀ ਹੋ ਰਹੀ ਆ। ਜਿੰਨੇ ਉਹ ਜਿਹੜੇ ਹੈਗੇ ਆ ਵੀਰ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਭਾਈ ਤੁਸੀਂ ਤਾਂ ਮੁੰਡੇ ਹੀ ਆ ਓਕਲੈਂਡ ਦੇ, ਉੱਥੇ ਜਾਓ, ਤਾਂ ਕਿ ਪੂਰੀ ਦੁਨੀਆ 'ਚ ਪਤਾ ਲੱਗੇ ਵੀ 5-7 ਹਜ਼ਾਰ ਉੱਥੇ ਕਾਰ ਪਹੁੰਚੀ ਹੋਈ ਆ ਜਾਂ ਟਰੱਕ ਪਹੁੰਚੇ ਹੋਏ ਹੈਗੇ ਆ। ਸੋ ਇਹਦਾ ਛੋਟੀਆਂ ਡਿਫਰੈਂਟ ਰੈਲੀ ਕਰਨ ਦਾ ਫਾਇਦਾ ਨਹੀਂ ਹੋਣਾ, ਉਹਦਾ ਇਕੱਠੇ ਕਰਨ ਦਾ ਇੰਪੈਕਟ ਪਊਗਾ। ਤੇ ਇਹ ਸਾਡੇ ਵੱਲੋਂ, ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਹੈਗੇ ਆਪਣੇ ਸਰੋਤੇ ਆ, ਚਾਹੇ ਕੋਈ ਆਰਗੇਨਾਈਜ਼ਰ, ਉਹਨਾਂ ਨੂੰ ਬੇਨਤੀ ਹੈ ਭਾਈ ਇੱਕ ਜਗ੍ਹਾ ਇਕੱਠੇ ਹੋ ਕੇ ਕਰੋ। ਜੀ। ਤੇ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਪ੍ਰੋਟੈਸਟ ਦੇ ਤੁਸੀਂ ਜਿਹੜੇ ਸਿੰਬਲ ਆ ਉਹ ਬਣਾ ਕੇ ਜਿਹੜਾ ਉਹ ਲੈ ਕੇ ਜਾਓ। ਘਰਾਂ ਦੇ ਵਿੱਚ ਸ਼ੀਟਸ ਜਿਹੜੀਆਂ ਪਈਆਂ ਹੁੰਦੀਆਂ, ਕਈ ਵਾਰੀ ਖਾਲੀ ਪੇਜ ਹੁੰਦੇ ਨੇ, ਉਹ ਅੰਦਰਲੇ ਪਾਸੇ ਜਿਹੜੇ ਲਾਓ। ਬਾਹਰਲੇ ਪਾਸੇ ਜੇ ਕਿਸੇ ਦੇ ਕੋਲ ਝੰਡਾ ਹੈਗਾ ਆ ਤੇ ਝੰਡਾ ਜਿਹੜਾ ਉਹ ਲਾਓ। ਜਿੱਦਾਂ ਦਾ ਵੀ ਕੋਈ ਤੁਸੀਂ ਚਿੰਨ੍ਹ ਜਿਹੜਾ ਇਸ ਵਿਰੋਧ ਜਿਹੜਾ ਭਾਰਤੀ ਹਕੂਮਤ ਦੇ ਵਿਰੋਧ ਦਾ ਅਤੇ ਕਿਸਾਨਾਂ ਦੇ ਮੋਰਚੇ ਦੇ ਜਿਹੜੇ ਆ ਉਹਨਾਂ ਦੇ ਨਾਲ ਜੁੜਦਾ ਹੋਇਆ, ਉਹ ਤੁਸੀਂ ਜਿਹੜਾ ਜ਼ਰੂਰ ਲਾ ਕੇ ਜਾਓ। ਘਰਾਂ 'ਚ ਐਮਾਜ਼ੋਨ ਦੇ ਡੱਬੇ ਜਾਂ ਹੋਰ ਸ਼ੋਪਿੰਗ ਵਾਲੇ ਡੱਬੇ ਆਏ ਹੁੰਦੇ, ਉਹਨਾਂ ਦੇ ਉੱਤੇ ਸ਼ਾਰਪੀ ਦੇ ਨਾਲ ਲਿਖ ਕੇ, ਚਾਹੇ ਹੈਸ਼ਟੈਗ ਲਿਖੋ, ਚਾਹੇ ਜਿਹੜਾ ਵੀ ਤੁਹਾਡਾ ਨਾਰਾ ਹੈਗਾ ਆ ਉਹ ਤੁਸੀਂ ਖੁਦ ਬਣਾ ਕੇ ਜਿਹੜਾ ਉਹ ਲਿਖ ਸਕਦੇ ਆ। ਕਿਸਾਨ ਮੋਰਚਾ ਜਿੰਦਾਬਾਦ, ਇਹ ਨਾਰਾ ਜਿਹੜਾ ਜ਼ਰੂਰ ਵੱਧ ਤੋਂ ਵੱਧ ਜਿਹੜਾ ਤੁਸੀਂ ਲਓ ਵੀ ਆਈ ਸਪੋਰਟ, ਆਈ ਐਮ ਵਿਦ ਜਿਹੜੇ ਆ ਫਾਰਮਰਸ, ਸੋ ਆਈ ਸਟੈਂਡ ਵਿਦ ਫਾਰਮਰਸ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਿਖ ਕੇ ਜਿਹੜਾ ਲੈ ਕੇ ਜਾਓ। ਪੰਜਾਬੀ 'ਚ ਵੀ ਲਿਖੋ, ਅੰਗਰੇਜ਼ੀ 'ਚ ਵੀ ਲਿਖੋ, ਤਾਂ ਜੋ ਜਿਹੜੇ ਇੱਥੇ ਦੇ ਮੀਡੀਆ ਨੇ ਵੀ ਕਵਰ ਕਰਨਾ ਆ, ਉਹ ਜਿਹੜੇ ਉਹਨਾਂ ਦੀ ਆਡੀਅנס ਨੇ ਬਾਅਦ 'ਚ ਦੇਖਣੀ ਆ, ਉਹ ਉਹਨਾਂ ਨੂੰ ਵੀ ਜਿਹੜਾ ਸਮਝ ਆਵੇ ਵੀ ਇਹ ਨਾਰਾ ਜਿਹੜਾ ਆ ਉਹ ਕੀ ਆਖਦਾ ਹੈਗਾ ਆ। ਹਾਂਜੀ, ਤੇ ਇੱਕ ਰਾਜ ਭਾਜੀ ਤੇ ਇੱਕ ਚੀਜ਼ ਹੋਰ ਮੈਂਸ਼ਨ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਉੱਥੋਂ ਵਾਪਸ ਆਉਣਾ ਆ ਤੇ ਉੱਥੇ ਉਹ ਜਿਹੜੀ ਪਾਰਕ ਹੈ ਨਾ ਜੀ, ਸ਼ੋਰ ਲਾਈਨ ਹਾਰਬਰ ਪਾਰਕ, ਉਹ ਕਾਫੀ ਵੱਡੀ ਹੈ। ਤੇ ਉੱਥੇ ਆਪਾਂ ਮੁੜ ਕੇ ਆ ਕੇ ਉਹ ਜਦੋਂ ਉੱਥੇ ਕਾਰਾਂ ਚੋਂ, ਕਿਉਂਕਿ ਮਤਲਬ ਜਿਹੜੇ ਹੁਣ ਬੇਕਰਸਫੀਲਡ ਤੋਂ ਤੁਰੇ ਨੇ ਜਾਂ ਸੈਕਰਾਮੈਂਟੋ ਤੋਂ ਤੁਰੇ ਨੇ, ਵੇਰੀ ਵਾਲੇ ਵੀ 2-3-4 ਘੰਟੇ ਹੋ ਗਏ ਹੋਣੇ ਨੇ ਉਹ ਆਲਰੇਡੀ ਉਹ ਸਾਰੇ ਪ੍ਰੋਸੈਸ ਦੇ ਵਿੱਚ। ਉੱਥੇ ਆਪਾਂ ਉਤਰ ਸਕਦੇ ਹਾਂ। ਉੱਥੇ ਬਹੁਤ ਜ਼ਿਆਦਾ ਜਗ੍ਹਾ ਹੈ, ਉੱਥੇ ਕਿਰਪਾ ਕਰਕੇ ਸੋਸ਼ਲੀ ਡਿਸਟੈਂਸ ਰਹੀਏ, ਠੀਕ ਹੈ ਜੀ। ਮਾਸਕ ਜ਼ਰੂਰ ਪਾ ਕੇ ਰੱਖੀਏ, ਸਾਨੂੰ ਬੇਨਤੀ ਨਾ ਕਰਨੀ ਪਵੇ ਉੱਥੇ। ਪਰ ਜੇ ਲੋੜ ਪਈ ਅਸੀਂ ਕੋਲ ਜਾ ਕੇ ਵੀ, ਸਾਡੇ ਸੇਵਾਦਾਰ ਜਾ ਕੇ ਬੇਨਤੀ ਕਰਨਗੇ, ਸਾਡੇ ਕੋਲ ਐਕਸਟਰਾ ਮਾਸਕ ਵੀ ਹੋਣਗੇ। ਪਰ ਉੱਥੇ ਜਿਹੜੇ ਤੁਹਾਨੂੰ ਆ ਕੇ ਜੇ ਕਹਿਣਗੇ ਕੋਈ ਮਾਸਕ ਪਾਉਣ ਲਈ, ਤੇ ਉਹਨਾਂ ਦੇ ਨਾਲ ਪਲੀਜ਼ ਗੁੱਸੇ ਨਾ ਹੋਇਓ। ਉਹ ਸੇਵਾਦਾਰ ਨੇ ਆਪਾਂ ਨੂੰ ਅੱਜ ਕੱਲ੍ਹ ਦੇ ਜੋ ਮਾਰਾਮਾਰੀ ਚੱਲ ਰਹੀ ਹੈ ਉਹਦੇ ਵਿੱਚੋਂ ਇਹ ਬਹੁਤ ਜ਼ਰੂਰੀ ਹੈ ਕਿ ਸਾਨੂੰ ਜਿੱਥੇ ਆਪਾਂ ਇਹ ਸਾਰਾ ਆਪਣਾ ਪ੍ਰੋਟੈਸਟ ਕਰਨਾ ਆ, ਉੱਥੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ। ਨਾਲ ਦੇ ਨਾਲ ਆਪਣੇ ਨਾਲ ਬਜ਼ੁਰਗ ਵੀ ਹੋਣੇ ਨੇ, ਆਪਾਂ ਘਰਾਂ ਦੇ ਵਿੱਚ ਵਾਪਸ ਵੀ ਜਾਣਾ ਆ, ਜਿੱਥੇ ਆਪਣੇ ਬਜ਼ੁਰਗ ਆਪਣੇ ਨਾਲ ਰਹਿੰਦੇ ਨੇ, ਉਹ ਚੀਜ਼ ਦਾ ਆਪਾਂ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਕਾਫੀ ਨੰਬਰਸ ਵਧੇ ਹੋਏ ਨੇ ਇਵਨ ਓਵਰਆਲ ਕੈਲੀਫੋਰਨੀਆ ਦੇ ਵਿੱਚ। ਸੋ ਪਲੀਜ਼ ਜਦੋਂ ਤੁਸੀਂ ਕਾਰ ਚੋਂ ਨਿਕਲਣਾ ਆ, ਮਾਸਕ ਆਪਣਾ ਜ਼ਰੂਰ ਪਾ ਕੇ ਰੱਖਿਓ। ਜੇ ਤੁਹਾਡੇ ਕੋਲ ਮਾਸਕ ਨਹੀਂ ਗਾ ਤਾਂ ਉੱਥੇ ਮਤਲਬ ਬਹੁਤ ਜ਼ਿਆਦਾ ਡਿਫਰੈਂਟ ਲੋਕੇਸ਼ਨ ਦੇ ਉੱਤੇ ਅਸੀਂ ਮਾਸਕ ਵਾਲੰਟੀਅਰਾਂ ਦੇ ਹੱਥਾਂ 'ਚ ਹੋਣਗੇ, ਉਹ ਤੁਹਾਨੂੰ ਫੜਾ ਵੀ ਦੇਣਗੇ। ਪਰ ਕਿਸੇ ਦਾ ਪਲੀਜ਼ ਗੁੱਸਾ ਨਾ ਕਰਿਓ ਜੇ ਤੁਹਾਨੂੰ ਕੋਈ ਆ ਕੇ ਕਹਿੰਦਾ ਵੀ ਹੈ ਕਿ ਮਾਸਕ ਪਾਇਓ। ਅਸੀਂ ਕਵਾਂਗੇ ਜ਼ਰੂਰ, ਜਿਹਨੇ ਮਾਸਕ ਨਹੀਂ ਪਾਇਆ ਉਹਨੂੰ ਸਾਨੂੰ 10 ਵਾਰੀ ਕਹਿਣਾ ਪਏ, ਉੱਥੇ ਆ ਕੇ ਅਸੀਂ ਕਵਾਂਗੇ ਜ਼ਰੂਰ ਕਿ ਪਲੀਜ਼ ਮਾਸਕ ਪਾ ਕੇ ਰੱਖੋ। ਜੀ ਨਹੀਂ, ਬਿਲਕੁਲ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਦੇਣਾ ਆ। ਦੇਖੋ ਕਿਸਾਨ ਉੱਥੇ ਬੈਠੇ ਆ, ਉਹ ਉੱਥੇ ਉਹਨਾਂ ਨੇ ਕਿੰਨੀਆਂ ਗੜਬੜਾਂ ਜਿਹੜੀਆਂ ਸਰਕਾਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਜਿਹੜੇ ਉਹ ਡਟੇ ਹੋਏ ਆ।
ਆਪਾਂ ਇੱਥੋਂ ਬਾਹਰੋਂ ਬੈਠੇ ਉਹਨਾਂ ਦੀ ਸਪੋਰਟ ਕਰਨੀ ਆ, ਉਹਨਾਂ ਦੇ ਖਿਲਾਫ ਕੋਈ ਉਂਗਲ ਚੱਕਣ ਦਾ ਮੌਕਾ ਨਾ ਮਿਲੇ। ਇਹ ਆਪਾਂ ਜਿਹੜਾ ਮਨ ਦੇ ਵਿੱਚ ਜਿਹੜੀ ਉਹ ਚੀਜ਼ ਜਿਹੜੀ ਉਹ ਲੈ ਕੇ ਜਾਣੀ ਆ। ਸੋ ਸ਼ੋਰਲਾਈਨ ਤੋਂ ਜਿਹੜਾ ਪੋਰਟ ਆਫ ਓਕਲੈਂਡ ਤੋਂ ਜਦੋਂ ਜਾਂਦੇ ਬੇ ਬ੍ਰਿਜ ਦੇ ਵਿੱਚ ਉੱਤੋਂ ਦੀ ਲੰਘਦੇ ਹੋਏ ਜਿੱਥੇ $6 ਦਾ ਜਿਹੜਾ ਟੋਲ ਆ ਉਹ ਲੱਗਣਾ ਆ, ਅਤੇ ਉਹਦੀ ਚਿੱਠੀ ਜਿਹੜੀ ਤੁਹਾਡੇ ਘਰ ਦੇ ਵਿੱਚ ਆਉਣੀ ਆ ਫਾਸਟ ਟਰੈਕ ਦੇ ਵੱਲੋਂ। ਉੱਥੇ ਉਹਨਾਂ ਨੇ ਲਿਖਿਆ ਹੋਣਾ ਤਾਂ ਟ੍ਰੈਫਿਕ ਵਾਇਲੇਸ਼ਨ, ਟੋਲ ਵਾਇਲੇਸ਼ਨ, ਪਰ ਉਹ ਵਾਇਲੇਸ਼ਨ ਨਹੀਂ, ਉਹ ਇੱਕ ਫੀਸ ਹੀ ਆ, ਅਤੇ ਉਹ ਸਮੇਂ ਸਿਰ ਜਿਹੜੀ ਉਸਦੀ ਤੁਸੀਂ ਜਿਹੜੀ ਆ ਉਹ ਭੁਗਤਾਨ ਜਿਹੜਾ ਉਦੋਂ ਕਰ ਦਿਓ ਤਾਂ ਜੋ ਬਾਅਦ ਦੇ ਵਿੱਚ ਕੋਈ ਸਮੱਸਿਆ ਨਾ ਆਵੇ। ਜੋ ਵੀ DMV ਦੇ ਵਿੱਚ ਆਪਾਂ ਅੱਗੇ ਵੀ ਜਿਹੜੇ ਜਿੰਨੇ ਵੀ ਜਾਂਦੇ ਨਾ ਸੈਨ ਫਰਾਂਸਿਸਕੋ ਨੂੰ, ਚਾਹੇ ਗੋਲਡਨ ਗੇਟ ਬ੍ਰਿਜ ਰਾਹੀਂ, ਚਾਹੇ ਬਹੁਤ ਸਾਰੇ ਲੋਕ ਅਜਿਹੇ ਹੋਣੇ ਜਿਹਨਾਂ ਪਹਿਲੀ ਵਾਰੀ ਕਈਆਂ ਨੇ ਜਿਹੜਾ ਜਾਣਾ ਵੀ ਆ। ਸੋ ਇਸ ਚੀਜ਼ ਦੇ ਵਿੱਚ ਸੋ ਆਪਾਂ ਜ਼ਰੂਰ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਸ ਤਰੀਕੇ ਦੇ ਨਾਲ, ਕਿਉਂਕਿ ਕੋਵਿਡ ਕਰਕੇ ਥੋੜ੍ਹਾ ਜਿਹੜਾ ਉੱਥੇ ਇਹ ਚੇਂਜਸ ਜਿਹੜੇ ਜ਼ਰੂਰ ਹੈਗੇ ਨੇ। ਸੋ ਸਾਰਿਆਂ ਨੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਰੈਲੀ ਨੂੰ ਜਿਹੜਾ ਆ ਉਸ ਦੇ ਵਿੱਚ ਸ਼ਮੂਲੀਅਤ ਕਰਨੀ ਆ। ਕੱਲ੍ਹ ਨੂੰ ਜਿਹੜੇ ਜੀ ਤਿਆਰੀਆਂ ਕੱਸ ਲਓ, ਗੈਸਾਂ ਗੂਸਾਂ ਭਰਾ ਲਓ, ਟੈਂਕ ਟੁੰਕ ਫੁੱਲ ਕਰ ਲਓ ਅਤੇ ਪਹੁੰਚੋ ਜੀ ਸਾਰੇ ਜਾਣੇ ਹੁਮ ਆ ਕੇ ਕੱਲ੍ਹ ਨੂੰ ਉੱਥੇ। ਹਾਂਜੀ, ਇੱਕ ਲਾਸਟ ਜਿਹੜੀ ਅਨਾਊਂਸਮੈਂਟ ਉਸ ਹੋਈ ਹੈ ਕਿ ਅੱਜ ਸ਼ਾਮ ਨੂੰ ਕਾਫੀ ਜਿਹੜੇ ਸਾਡੇ ਚੁਕਾਰੇ ਵਾਲਾ ਸਟਾਫ ਹੈ ਉਹਨਾਂ ਨੇ ਮੋਸਟਲੀ ਹਰ ਇੱਕ ਏਰੀਏ ਦੇ ਵਿੱਚ ਹੀ ਆਲਮੋਸਟ, ਜਿੱਦਾਂ ਬੇਕਰਸਫੀਲਡ ਵਿਖੇ ਗੁਰਦੁਆਰਾ ਸਾਊਥ ਐਚ ਸਟਰੀਟ 'ਤੇ, ਫਰੈਜ਼ਨੋ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਸਾਹਿਬ ਵਿਖੇ, ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ, ਗੁਰੂ ਨਾਨਕ ਟੈਂਪਲ ਬੋਗ ਰੋਡ ਯੂਬਾ ਸਿਟੀ ਵਿਖੇ ਅਤੇ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਅੱਜ ਸ਼ਾਮ ਨੂੰ ਜਿੱਦਾਂ ਆਲਮੋਸਟ 3 ਵਜੇ ਤੋਂ ਲੈ ਕੇ ਸ਼ਾਮ ਨੂੰ 7-8 ਵਜੇ ਤੱਕ ਰਹਿਣਾ ਆ। ਉਹਨਾਂ ਦੇ ਕੋਲ ਸਾਈਨ ਵਗੈਰਾ ਹੋਣਗੇ, ਪੇਪਰ ਹੋਣਗੇ, ਮਾਰਕਰ ਜੇ ਕਾਰਾਂ ਦੇ ਉੱਤੇ ਕਿਸੇ ਨੇ ਲਿਖਵਾਉਣਾ ਆ ਕੁਛ, ਉਹ ਸਾਰਾ ਕੁਛ ਉਹ ਅੱਜ ਸ਼ਾਮ ਨੂੰ ਗੁਰਦੁਆਰਾ ਇਹ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਕਰਨਗੇ। ਤੇ ਐਡੀਸ਼ਨਲੀ ਬੀ ਸਟਰੀਟ ਗੁਰਦੁਆਰਾ ਉੱਥੇ ਲਿਵਿੰਗਸਟਨ ਦੇ ਵਿੱਚ ਤੇ ਫਰੀਮੌਂਟ ਗੁਰੂ ਘਰ ਜੀ। ਬਿਲਕੁਲ ਸਰੋਤਿਓ, ਜੇ ਕਿਸੇ ਨੇ ਜਿਹੜੇ ਸਾਈਨ ਵਗੈਰਾ ਵੀ ਲੈਣੇ ਆ ਕਾਰ ਤੇ ਲਾਉਣ ਲਈ, ਤਾਂ ਤੁਸੀਂ ਆਪਣੇ ਗੁਰੂ ਘਰ ਜਿਹੜੇ ਗੁਰੂ ਘਰਾਂ ਦੇ ਨਾਮ ਅਨਾਊਂਸ ਕੀਤੇ ਉਸ ਏਰੀਏ ਦੇ ਵਿੱਚ, ਉੱਥੋਂ ਤੁਸੀਂ ਅੱਜ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਜਾ ਕੇ ਲੈ ਸਕਦੇ ਹੋ। ਜੇ ਬਾਅਦ 'ਚ ਵੀ ਤੁਸੀਂ ਕਾਲ ਕਰਨੀ ਹੋਈ, ਤੁਸੀਂ ਪੰਜਾਬੀ ਰੇਡੀਓ USA, ਹਾਂਜੀ, ਉਹ ਸਪਲਾਈ ਸੀਮਤ ਹੋਣੀ ਆ। ਸੋ ਸਮੇਂ ਸਿਰ ਜਿਹੜਾ ਜਾ ਕੇ ਜਿਹੜਾ ਉਹ ਕਰ ਲੈਣ, ਅਤੇ ਬਾਕੀ ਟਰਾਈ ਕਰੋ ਹਰ ਇੱਕ ਜਣਾ ਆਪੋ ਆਪਣੇ ਪੱਧਰ ਦੇ ਉੱਤੇ ਹੀ ਜਿਹੜਾ ਉਹ ਕਰ ਲਵੇ, ਅਤੇ ਜਿਹਦੇ ਕੋਲ ਨਹੀਂ ਚੀਜ਼ ਹੈਗੀ ਅਤੇ ਉਹ ਉੱਥੇ ਜਾ ਕੇ ਦੇਖ ਲਵੇ। ਸਪਲਾਈ ਜਿੰਨਾ ਚਿਰ ਰਹੂਗੀ ਉਹਨਾਂ ਚਿਰ ਇਹ ਤੁਹਾਨੂੰ ਜਿਹੜੀਆਂ ਚੀਜ਼ਾਂ ਉਹ ਮਿਲ ਜਾਣਗੀਆਂ। ਸੋ ਬਾਕੀ ਹੈਂਡ ਸੈਨੀਟਾਈਜ਼ਰ, ਮਾਸਕ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਖੁਦ ਜਿੰਨੇ ਵੀ ਲੋਕ ਖੁਦ ਉੱਥੇ ਪਹੁੰਚ ਰਹੇ ਨੇ ਉਸ ਰੈਲੀ 'ਚ, ਉਸ ਦਾ ਆਪੋ ਆਪਣੇ ਪੱਧਰ ਦੇ ਉੱਤੇ ਵੀ ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਣ ਦੀ ਖੁਦ ਹੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨੀ ਹੈਗੀ ਆ ਜੀ। ਅਤੇ ਆਪਾਂ ਸਮਾਂ ਵੀ ਜੀ, ਅਤੇ ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ, ਨੈਨਦੀਪ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਹਾਂਜੀ, ਧੰਨਵਾਦ ਭਾਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਸਰੋਤਿਓ, ਅਸੀਂ ਸਾਰੇ ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਕਰਦੇ ਹਾਂ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਨੂੰ ਦੂਰੋਂ ਸਾਰਿਆਂ ਨੂੰ ਕਹੋ ਵੱਧ ਤੋਂ ਵੱਧ ਜਾਓ। ਜਿਹੜਾ ਕੋਈ ਨਹੀਂ ਜਾ ਸਕਦਾ ਉਹਨੂੰ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੀ Facebook, YouTube ਤੇ ਰੇਡੀਓ ਸਟੇਸ਼ਨ ਦੇ ਰਾਹੀਂ ਵੀ ਟਰਾਈ ਕਰਾਂਗੇ, ਅਪਡੇਟ ਦਿੰਦੇ ਜਾਵਾਂਗੇ। ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਬਹੁਤ ਤੜਫੀ ਪਈ ਆ, ਖਾਸ ਕਰਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਾਂ ਉੱਥੇ ਦੇ ਪੋਲੀਟੀਸ਼ੀਅਨ ਤੇ ਉੱਥੇ ਦਾ ਜਿਹੜਾ ਰਾਜਦੂਤ ਆ ਉਸ ਨੂੰ ਉਹਨਾਂ ਨੇ ਤਲਬ ਕੀਤਾ ਸੀ। ਹੁਣ ਤੋਂ ਕੁਛ ਮਿੰਟ ਪਹਿਲਾਂ ਹੀ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਕਹਿੰਦੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਊਗੀ ਤੇ ਕੈਨੇਡਾ ਉਹਨਾਂ ਦੇ ਨਾਲ ਖੜੇਗਾ, ਨੋ ਮੈਟਰ ਕਿਹੜਾ ਵੀ ਮੁਲਕ ਦੁਨੀਆ ਦਾ ਹੋਵੇ। ਸੋ ਹਿਊਮਨ ਰਾਈਟਸ ਵਾਇਲੇਸ਼ਨ ਦੀ ਗੱਲ ਕਰਦੇ ਜਾਈਏ ਵੀ ਦੇਖੋ, ਜਦੋਂ ਲੋਕ ਆਪਣਾ ਹੱਕ ਮੰਗਣ ਜਾ ਰਹੇ, ਆਪਾਂ ਇੱਥੇ ਵੀ ਦੇਖਦੇ ਹੀ ਆ ਪ੍ਰੋਟੈਸਟ ਹੁੰਦੇ ਆ ਤੇ ਉਹਨਾਂ ਤੇ ਬਾਛੜਾ ਪਾ ਕੇ ਰੋਕਾਂ ਲਾ ਕੇ ਹਾਈਵੇ ਪੱਟੇ ਆ, ਤੇ ਇਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੀ ਆ। ਸੋ ਉਹਦੇ ਉੱਤੇ ਹੀ ਉਹਨਾਂ ਨੇ ਗੱਲ ਕੀਤੀ ਹੈਗੀ ਆ। ਸੋ ਇੱਕ ਵਾਰੀ ਫੇਰ ਉਹਨੇ ਡਟ ਕੇ ਦੁਬਾਰਾ ਕੀ ਸਟੈਂਡ ਲਿਆ ਹੈਗਾ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ, ਵੱਖ-ਵੱਖ ਗੁਰੂ ਘਰਾਂ ਤੋਂ, ਵੱਖ-ਵੱਖ ਸ਼ਹਿਰਾਂ ਤੋਂ ਜਿਹੜੇ ਕਾਰਾਂ ਦੇ, ਟਰੱਕਾਂ ਦੇ, ਮੋਟਰਸਾਈਕਲ, ਟਰੈਕਟਰਾਂ ਦੇ ਕੈਰਾਵੇਨ ਚੱਲਣੇ ਆ, ਸਾਰਿਆਂ ਦੀ ਜਿਹੜੀ ਲੋਕੇਸ਼ਨ ਤੇ ਐਡਰੈਸ ਆ ਆਪਾਂ ਪੰਜਾਬੀ ਰੇਡੀਓ USA ਦੀ Facebook ਤੇ ਸ਼ੇਅਰ ਕੀਤੀ ਹੋਈ ਹੈਗੀ ਆ ਜੀ। ਬਿਲਕੁਲ ਨੈਨਦੀਪ, ਗੁਰਜੀਤ ਤੁਸੀਂ ਨਾਲ ਹੀ ਹੋ ਅਜੇ? ਜੀ। ਸੋ ਸੈਕਰਾਮੈਂਟੋ ਤੋਂ ਕੁਝ ਕਾਲਸ ਆਈਆਂ ਸੀ, ਉਹ ਪੁੱਛ ਰਹੇ ਸੀ ਵੀ ਉੱਥੇ ਵੀ ਇਹ ਪ੍ਰਬੰਧ ਕੀਤਾ ਗਿਆ ਹੈ ਜਿਹੜੇ ਪੋਸਟਰ ਵਗੈਰਾ ਬਣਾਉਣ ਦਾ, ਇੱਦਾਂ?
ਜੇ ਕੋਈ ਵੋਲੰਟੀਅਰ ਮਤਲਬ ਕਰਨਗੇ ਅਸੀਂ ਉਹਨਾਂ ਨੂੰ ਮਟੀਰੀਅਲ ਦੇ ਸਕਦੇ, ਪਰ ਵੈਸੇ ਸਾਡੀ ਅੱਜ ਉੱਥੇ ਕੋਈ ਮੈਂਬਰ ਨਹੀਂ ਹੋਣਾ। ਨਹੀਂ ਹੋਣਾ ਨਹੀਂ। ਓਕੇ ਠੀਕ ਹੈ। ਚਲੋ ਜਿੰਨੇ ਵੀ ਹੈਗੇ ਆ ਜਿਹੜੇ ਇਹਨਾਂ ਨੇ ਗੁਰੂ ਘਰਾਂ ਦਾ ਜਿਹੜਾ ਨਾਮ ਲਿਆ ਆ, ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਸਪਲਾਈ ਜਿਹੜੀ ਲੈ ਸਕਦੇ ਹੋ, ਉੱਥੇ ਉਹ ਹੈਲਪ ਕਰ ਦੇਣਗੇ। ਬਾਕੀ ਜਿੱਥੇ ਨਹੀਂ ਹੈਗੇ ਉੱਥੇ ਟਰਾਈ ਕਰੋ, ਹਰ ਇੱਕ ਜਣਾ ਆਪੋ ਆਪਣੇ ਪੱਧਰ ਦੇ ਉੱਤੇ ਘਰ ਦੇ ਵਿੱਚ ਸ਼ਾਰਪੀ ਆ ਜਾਂ ਪੈਨ ਜਾ ਕੇ ਲੈ ਆਓ, ਡਾਲਰ ਸਟੋਰ ਤੋਂ ਜਾ ਕੇ ਚੱਕ ਲਿਆਓ ਸਾਰੇ ਜਾਣੇ ਇੱਦਾਂ ਦੀਆਂ ਚੀਜ਼ਾਂ, ਪੋਸਟਰ ਵਗੈਰਾ ਅਤੇ ਇਹ ਚੀਜ਼ਾਂ। ਸੋ ਉਹ ਲੈ ਕੇ ਅਤੇ ਆਪਾਂ ਜਿਹੜਾ ਵੱਧ ਤੋਂ ਵੱਧ ਲਿਖ ਕੇ ਸ਼ਾਰਪੀਸ ਦੇ ਨਾਲ 2 ਚੀਜ਼ਾਂ ਦੇ ਨਾਲ ਜਿਹੜਾ ਉਹ ਲੈ ਕੇ ਜਿਹੜਾ ਨਾਲ ਜਾਈਏ। ਕੱਲ੍ਹ ਇੱਕ ਭੈਣ ਜੀ ਦੀ ਕਾਲ ਵੀ ਆਈ ਸੀ ਆਪਾਂ ਨੂੰ ਰੇਡੀਓ ਤੇ। ਸੋ ਜਿੰਨੇ ਵੀ ਸਰੋਤੇ ਸਾਡੇ ਸੈਕਰਾਮੈਂਟੋ ਏਰੀਏ ਸੁਣਦੇ, ਜੇ ਕੋਈ ਸੇਵਾ ਲੈਣੀ ਚਾਹੁੰਦਾ ਆ, ਜਿਹੜੇ ਡਿਜ਼ਾਈਨ ਬਣੇ ਹੋਏ ਆ ਆਲਰੇਡੀ, ਤੁਸੀਂ ਪ੍ਰਿੰਟੇ ਕਰਾਣੇ ਆ, ਤੁਸੀਂ ਲੈ ਸਕਦੇ ਆ, ਸਾਨੂੰ ਕਾਲ ਕਰ ਲਿਓ। ਤੇ ਜਾਂ ਫਿਰ ਜਕਾਰਾ ਮੂਵਮੈਂਟ ਵਾਲੇ ਹਰਜੀਤ ਸਿੰਘ ਜਿਹੜੇ ਸੈਕਰਾਮੈਂਟੋ 'ਚ ਆ, ਉਹਨਾਂ ਨੂੰ ਕਾਲ ਕਰ ਲਿਓ 916 905 3312 ਤੇ। ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਅਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਬੜੀ ਮਿਹਰਬਾਨੀ ਹਰਜੀਤ ਨੈਨਦੀਪ, ਗੁਰਜੀਤ ਨੈਨਦੀਪ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਹਾਂਜੀ, ਥੈਂਕ ਯੂ ਜੀ। ਜੀ। ਅਤੇ ਹਰਜੋਤ ਸਿੰਘ ਜੀ ਆਪਾਂ ਵੀ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।